ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਫੈਡਰਲ ਟਰਾਂਸਪੋਰਟੇਸ਼ਨ ਮਾਸਕ ਮੈਂਡੇਟ ਇੱਕ ਵਾਰੀ ਫੇਰ ਐਕਸਟੈਂਡ ਕਰ ਦਿੱਤਾ ਗਿਆ ਹੈਗਾ। ਜੇ ਤੁਸੀਂ ਪਲੇਨਸ ਦੇ ਵਿੱਚ, ਟ੍ਰੇਨਸ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਟਰੈਵਲ ਕਰੋਗੇ ਤੇ ਤੁਹਾਨੂੰ ਮਾਸਕ ਜ਼ਰੂਰੀ ਹੈਗਾ। USA ਦੇ ਵਿੱਚ 15 ਦਿਨਾਂ ਦੇ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ ਹੈਗਾ। ਇਹ ਅੱਜ ਫੈਡਰਲ ਗਵਰਨਮੈਂਟ ਨੇ ਕਨਫਰਮ ਕੀਤਾ ਹੈਗਾ। ਮਈ 3 ਤੱਕ ਇਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਤੇ ਐਸੋਸੀਏਟਡ ਪ੍ਰੈਸ ਨੇ ਰਿਪੋਰਟ ਕੀਤਾ ਐਕਸਟੈਂਸ਼ਨ ਦੇ ਬਾਰੇ। US ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਅੱਜ ਸਵੇਰੇ ਹੀ ਇਸ ਦੇ ਬਾਰੇ ਅਨਾਉਂਸ ਕੀਤਾ ਤੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਵੀ ਉਹ ਉਹਨਾਂ ਦਾ ਸਾਥ ਦਿੱਤਾ ਹੈਗਾ ਆ। CDC ਕੰਟੀਨਿਊਸਲੀ ਮੋਨੀਟਰ ਕਰ ਰਹੀ ਆ ਜਿਹੜਾ ਨਵਾਂ ਕਰੋਨਾ ਵਾਇਰਸ ਦਾ ਵੇਰੀਐਂਟ BA.2 ਹੈਗਾ, ਸਬ ਵੇਰੀਐਂਟ, ਜਿਹਦੇ 85% ਦੇ ਕਰੀਬ ਕੇਸਿਸ USA ਦੇ ਵਿੱਚ ਹੈਗੇ ਆ। ਅਪ੍ਰੈਲ 2022 ਸਟਾਰਟ ਤੋਂ ਲੈ ਕੇ ਇਹ ਕੇਸਾਂ ਦੇ ਵਿੱਚ ਇਨਕਰੀਜ਼ ਹੋਏ ਹੈਗੇ ਆ, ਕੇਸਾਂ ਦੇ ਵਿੱਚ ਵਾਧਾ ਹੋਇਆ। ਇਸ ਕਰਕੇ ਇਸ ਮੈਂਡੇਟ ਨੂੰ ਜਿਹੜਾ ਆ ਐਕਸਟੈਂਡ ਕੀਤਾ ਗਿਆ ਹੈਗਾ। ਲੇਟੈਸਟ ਜਿਹੜੇ ਐਸਟੀਮੇਟ ਆ CDC ਦੇ ਮੁਤਾਬਕ BA.2 ਦੇ ਨਵੇਂ ਕੇਸ COVID-19 ਦੇ 86% ਉਹ ਇਸ ਵੇਰੀਐਂਟ ਦੇ ਹੈਗੇ ਆ। ਜੀ ਬਿਲਕੁਲ। ਸੋ ਹੌਲੀ ਹੌਲੀ ਰਿਪੀਟਡਲੀ ਇਹਨਾਂ ਨੇ ਪਹਿਲਾਂ ਵੀ ਇਹ ਜਿਹੜੇ ਪੈਨੇਡੈਮਿਕ ਦੇ ਦੌਰਾਨ ਮਾਸਕ ਮੈਂਡੇਟ ਨੂੰ ਅੱਗੇ ਕੀਤਾ ਸੀ। ਏਅਰਲਾਈਨਸ ਤਾਂ ਉੱਦਾਂ ਕਹਿ ਰਹੀਆਂ ਸੀ, ਬਾਈਡਨ ਪ੍ਰਸ਼ਾਸਨ ਨੂੰ ਵੀ ਮਾਸਕ ਮੈਂਡੇਟ ਆ ਉਸ ਨੂੰ ਹਟਾ ਦਿੱਤਾ ਜਾਵੇ। ਇੱਥੋਂ ਤੱਕ ਕਿ ਇੰਟਰਨੈਸ਼ਨਲ ਟਰੈਵਲ ਰੂਲਸ ਦੇ ਵਿੱਚ ਵੀ ਥੋੜ੍ਹੀ ਨਰਮੀ ਆ ਉਹ ਲਿਆਂਦੀ ਜਾਵੇ। 18 ਅਪ੍ਰੈਲ ਨੂੰ ਇਹ ਮੁੱਕਣਾ ਸੀ, ਪਰ 15 ਦਿਨ ਦੇ ਲਈ ਇੱਕ ਵਧਾਇਆ ਗਿਆ। ਇਸ ਤੋਂ ਪਹਿਲਾਂ ਇਹ ਮਾਰਚ ਮਹੀਨੇ 'ਚ 1 ਮਹੀਨੇ ਦੇ ਲਈ ਹੋਰ ਐਕਸਟੈਂਡ ਕੀਤਾ ਗਿਆ ਸੀਗਾ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਸਕ ਮੈਂਡੇਟਸ ਆ ਪੂਰੀ ਤਰ੍ਹਾਂ ਹਟ ਜਾਣਗੇ। ਪਰ ਜਿੱਦਾਂ ਤੁਸੀਂ ਵੇਰੀਐਂਟ ਜਿਹੜੇ ਦਾ ਜ਼ਿਕਰ ਕੀਤਾ ਹੈ BA.2, ਉਸਦੇ ਕੇਸਿਸ ਫਿਰ ਦੁਬਾਰਾ ਵੱਧ ਰਹੇ ਹੈਗੇ ਆ। ਨਾ ਹੀ ਜ਼ਿਆਦਾ ਵਧਣ ਤਾਂ ਜਿਹੜਾ ਉਹ ਬੈਟਰ ਰਹੇਗਾ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਫੈਡਰਲ ਟਰਾਂਸਪੋਰਟੇਸ਼ਨ ਮਾਸਕ ਮੈਂਡੇਟ ਇੱਕ ਵਾਰੀ ਫੇਰ ਐਕਸਟੈਂਡ ਕਰ ਦਿੱਤਾ ਗਿਆ ਹੈਗਾ। ਜੇ ਤੁਸੀਂ ਪਲੇਨਸ ਦੇ ਵਿੱਚ, ਟ੍ਰੇਨਸ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਟਰੈਵਲ ਕਰੋਗੇ ਤੇ ਤੁਹਾਨੂੰ ਮਾਸਕ ਜ਼ਰੂਰੀ ਹੈਗਾ। USA ਦੇ ਵਿੱਚ 15 ਦਿਨਾਂ ਦੇ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ ਹੈਗਾ। ਇਹ ਅੱਜ ਫੈਡਰਲ ਗਵਰਨਮੈਂਟ ਨੇ ਕਨਫਰਮ ਕੀਤਾ ਹੈਗਾ। ਮਈ 3 ਤੱਕ ਇਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਤੇ ਐਸੋਸੀਏਟਡ ਪ੍ਰੈਸ ਨੇ ਰਿਪੋਰਟ ਕੀਤਾ ਐਕਸਟੈਂਸ਼ਨ ਦੇ ਬਾਰੇ। US ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਅੱਜ ਸਵੇਰੇ ਹੀ ਇਸ ਦੇ ਬਾਰੇ ਅਨਾਉਂਸ ਕੀਤਾ ਤੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਵੀ ਉਹ ਉਹਨਾਂ ਦਾ ਸਾਥ ਦਿੱਤਾ ਹੈਗਾ ਆ। CDC ਕੰਟੀਨਿਊਸਲੀ ਮੋਨੀਟਰ ਕਰ ਰਹੀ ਆ ਜਿਹੜਾ ਨਵਾਂ ਕਰੋਨਾ ਵਾਇਰਸ ਦਾ ਵੇਰੀਐਂਟ BA.2 ਹੈਗਾ, ਸਬ ਵੇਰੀਐਂਟ, ਜਿਹਦੇ 85% ਦੇ ਕਰੀਬ ਕੇਸਿਸ USA ਦੇ ਵਿੱਚ ਹੈਗੇ ਆ। ਅਪ੍ਰੈਲ 2022 ਸਟਾਰਟ ਤੋਂ ਲੈ ਕੇ ਇਹ ਕੇਸਾਂ ਦੇ ਵਿੱਚ ਇਨਕਰੀਜ਼ ਹੋਏ ਹੈਗੇ ਆ, ਕੇਸਾਂ ਦੇ ਵਿੱਚ ਵਾਧਾ ਹੋਇਆ। ਇਸ ਕਰਕੇ ਇਸ ਮੈਂਡੇਟ ਨੂੰ ਜਿਹੜਾ ਆ ਐਕਸਟੈਂਡ ਕੀਤਾ ਗਿਆ ਹੈਗਾ। ਲੇਟੈਸਟ ਜਿਹੜੇ ਐਸਟੀਮੇਟ ਆ CDC ਦੇ ਮੁਤਾਬਕ BA.2 ਦੇ ਨਵੇਂ ਕੇਸ COVID-19 ਦੇ 86% ਉਹ ਇਸ ਵੇਰੀਐਂਟ ਦੇ ਹੈਗੇ ਆ। ਜੀ ਬਿਲਕੁਲ। ਸੋ ਹੌਲੀ ਹੌਲੀ ਰਿਪੀਟਡਲੀ ਇਹਨਾਂ ਨੇ ਪਹਿਲਾਂ ਵੀ ਇਹ ਜਿਹੜੇ ਪੈਨੇਡੈਮਿਕ ਦੇ ਦੌਰਾਨ ਮਾਸਕ ਮੈਂਡੇਟ ਨੂੰ ਅੱਗੇ ਕੀਤਾ ਸੀ। ਏਅਰਲਾਈਨਸ ਤਾਂ ਉੱਦਾਂ ਕਹਿ ਰਹੀਆਂ ਸੀ, ਬਾਈਡਨ ਪ੍ਰਸ਼ਾਸਨ ਨੂੰ ਵੀ ਮਾਸਕ ਮੈਂਡੇਟ ਆ ਉਸ ਨੂੰ ਹਟਾ ਦਿੱਤਾ ਜਾਵੇ। ਇੱਥੋਂ ਤੱਕ ਕਿ ਇੰਟਰਨੈਸ਼ਨਲ ਟਰੈਵਲ ਰੂਲਸ ਦੇ ਵਿੱਚ ਵੀ ਥੋੜ੍ਹੀ ਨਰਮੀ ਆ ਉਹ ਲਿਆਂਦੀ ਜਾਵੇ। 18 ਅਪ੍ਰੈਲ ਨੂੰ ਇਹ ਮੁੱਕਣਾ ਸੀ, ਪਰ 15 ਦਿਨ ਦੇ ਲਈ ਇੱਕ ਵਧਾਇਆ ਗਿਆ। ਇਸ ਤੋਂ ਪਹਿਲਾਂ ਇਹ ਮਾਰਚ ਮਹੀਨੇ 'ਚ 1 ਮਹੀਨੇ ਦੇ ਲਈ ਹੋਰ ਐਕਸਟੈਂਡ ਕੀਤਾ ਗਿਆ ਸੀਗਾ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਸਕ ਮੈਂਡੇਟਸ ਆ ਪੂਰੀ ਤਰ੍ਹਾਂ ਹਟ ਜਾਣਗੇ। ਪਰ ਜਿੱਦਾਂ ਤੁਸੀਂ ਵੇਰੀਐਂਟ ਜਿਹੜੇ ਦਾ ਜ਼ਿਕਰ ਕੀਤਾ ਹੈ BA.2, ਉਸਦੇ ਕੇਸਿਸ ਫਿਰ ਦੁਬਾਰਾ ਵੱਧ ਰਹੇ ਹੈਗੇ ਆ। ਨਾ ਹੀ ਜ਼ਿਆਦਾ ਵਧਣ ਤਾਂ ਜਿਹੜਾ ਉਹ ਬੈਟਰ ਰਹੇਗਾ।